ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਹੁਣ ਪੰਜਾਬ ਦੇ ਕਿਸੇ ਮੰਤਰੀ ਦੀ ਨਵੀਂ ਵੀਡੀਓ ਆਉਣ ਵਾਲੀ ਹੈ ਜੀ। ਮਜੀਠੀਆ ਦੇ ਦਾਅਵੇ ਦੀ ਸੋਸ਼ਲ ਮੀਡੀਆ ਤੇ ਬੜੀ ਚਰਚਾ ਹੋ ਰਹੀ ਹੈ। ਸ਼ਰਮਾ ਜੀ। ਅਸਲ ਦੇ ਵਿੱਚ ਤਾਂ ਵਿਕਰਮ ਮਜੀਠੀਆ ਪਟਾਕੇ ਪਾਉਣ ਲਈ ਅੱਜ ਕੱਲ੍ਹ ਜਾਣੇ ਜਾਂਦੇ ਨੇ, ਔਰ ਉਹ ਵੀ ਅੱਜ ਕੱਲ੍ਹ ਕਮੇਡੀ ਤੰਜ 'ਚ ਬਹੁਤ ਕਮੇਡੀ ਕਰਨ ਲੱਗ ਗਏ। ਇੱਕ ਤਰ੍ਹਾਂ ਨਾਲ ਮਤਲਬ ਕਮੇਡੀ ਕਲਾਕਾਰ ਵਾਲੀ ਭੂਮਿਕਾ 'ਚ ਕਾਫੀ ਆ ਗਏ ਨੇ। ਸੋ ਰੋਜ਼ ਕੋਈ ਨਾ ਕੋਈ ਪਰ ਅੱਜ ਵਾਲਾ ਉਹਨਾਂ ਦਾ ਕਮੈਂਟ ਜਾਂ ਟਵੀਟ ਕਮੇਡੀ ਨਾਲੋਂ ਵੱਧ ਸੀਰੀਅਸ ਹੈ। ਪਰ ਜੀ ਅੱਜ ਉਹ ਗੰਭੀਰ ਮਾਮਲਾ ਲੱਗ ਰਿਹਾ। ਤੁਹਾਡੇ ਧਿਆਨ 'ਚ ਹੋਣਾ ਕਿ ਕਟਾਰੂ ਚੱਕ ਦੀ ਇੱਕ ਵੀਡੀਓ ਰਾਜਪਾਲ ਕੋਲ ਲੈ ਕੇ ਗਏ ਸੀ ਆਪਣਾ ਸੁਖਪਾਲ ਖਹਿਰਾ। ਹਾਂਜੀ ਹਾਂਜੀ। ਤੇ ਉਹ ਬੇਸ਼ੱਕ ਇੱਕ ਵਾਰ ਤਾਂ ਉਹ ਦਿੱਲੀ ਤੱਕ ਹਿੱਲ ਗਿਆ ਸੀ, ਉਹਦੇ ਨਾਲ ਸਾਰਾ ਕੁਝ ਹੱਲਾ ਹੱਲਾ ਮਚ ਗਈ ਸੀ, ਪਰ ਬਾਅਦ ਚੋਂ ਪਤਾ ਨਹੀਂ ਕਿਵੇਂ ਮਨਾ ਲਿਆ ਕਟਾਰੂ ਚੱਕ ਨੇ, ਸਮਝੌਤਾ ਜਿਹਾ ਹੋ ਗਿਆ ਤੇ ਮੰਤਰੀ ਉਹਦਾ ਬਚ ਗਿਆ। ਪਰ ਸਰਕਾਰ ਨੂੰ ਵੀ ਲੱਗਦਾ ਹੋਣਾ ਕਿ ਕਿੰਨੇ ਕੁ ਮੰਤਰੀ ਕੱਢੀ ਜਾਈਏ, ਹੁਣ ਹਰ ਦਾ ਕੁਛ ਨਾ ਕੁਛ ਆਈ ਜਾਂਦਾ। ਹਾਂਜੀ। ਪਰ ਹੁਣ ਜਿਹੜਾ ਉਸੇ ਤਰ੍ਹਾਂ ਮਤਲਬ ਕਿ ਜਿਵੇਂ ਸੁਖਪਾਲ ਖਹਿਰਾ ਨੇ ਉਹ ਖੁਲਾਸਾ ਰਾਜਪਾਲ ਕੋਲ ਜਾ ਕੇ ਕੀਤਾ ਸੀ, ਹਾਂਜੀ ਤੇ ਇੱਧਰ ਇਹਨਾਂ ਨੇ ਟਵੀਟ ਤੇ ਕਰਤਾ ਮਜੀਠੀਆ ਜੀ ਨੇ। ਪਰ ਮਜੀਠੀਆ ਜੀ ਨੇ ਨਾ ਤਾਂ ਜੇ ਨਾਂ ਦੱਸਿਆ, ਠੀਕ ਹੈ ਜੀ, ਦੱਸਿਆ ਕਿ ਹੈ ਕੀ ਹੈ। ਅੰਦਾਜ਼ੇ ਇਹ ਲਾਏ ਜਾ ਰਹੇ ਨੇ ਕਿ ਲੈ ਵੀ ਕਿਸੇ ਇੱਕ ਹੋਰ ਮੰਤਰੀ ਦੀ ਨਵੀਂ ਵੀਡੀਓ ਆਉਣ ਵਾਲੀ ਹੈ। ਪ੍ਰਵੀਨ ਜੀ, ਦੀਵਾਲੀ ਦੇ ਸੰਬੰਧ ਦੇ ਵਿੱਚ ਪੰਜਾਬ ਕੈਬਨਿਟ ਦੇ ਮੰਤਰੀ ਮਿਲਣ ਗਏ ਸੀ ਭਗਵੰਤ ਮਾਨ ਜੀ ਨੂੰ। ਜੀ ਜੀ। ਤੇ ਭਗਵੰਤ ਮਾਨ ਜੀ ਨੂੰ ਗੁਲਦਸਤੇ ਉਹਨਾਂ ਦੀ ਧਰਮ ਪਤਨੀ ਨੂੰ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਨੂੰ ਗੁਲਦਸਤੇ ਭੇਟ ਕਰਕੇ ਸਮੁੱਚੇ ਮੰਤਰੀ ਮੰਡਲ ਨੇ ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਦੀਆਂ, ਹੈ ਨਾ, ਤੇ ਅੱਜ ਵਾਲਾ ਜੋ ਸੁਪਰੀਮ ਕੋਰਟ ਵਾਲੇ ਸਾਰਾ ਕੁਝ ਇਹਨਾਂ ਦੀਆਂ ਵਧਾਈਆਂ ਦਿੱਤੀਆਂ। ਕਹਿੰਦੇ ਠੀਕ ਹੈ ਜੀ। ਬਕਾਇਦਾ ਮਤਲਬ ਲਗਭਗ ਸਾਰੀ ਕੈਬਨਿਟ ਹੈ। ਮੀਤ ਹੇਅਰ ਵੀ ਵਿਆਹ ਤੋਂ ਬਾਅਦ ਸਿੱਧਾ ਪਹੁੰਚੇ ਨੇ, ਜਿੰਪਾ ਹੋਰੀ ਵੀ ਹੈਗੇ, ਹੈ ਨਾ, ਲਾਲਜੀਤ ਭੁੱਲਰ ਵੀ ਹੈਗੇ, ਹੈ ਨਾ, ਜੋੜਾ ਮਾਜਰਾ ਵੀ ਹੈਗੇ, ਤੇ ਹਰਪਾਲ ਚੀਮਾ ਵੀ, ਅਮਨ ਅਰੋੜਾ ਵੀ, ਡਾਕਟਰ ਬਲਵੀਰ ਵੀ, ਹੈ ਨਾ, ਤੇ ਇਹ ਸਾਰੇ ਖੁੱਡੀਆਂ ਹੋਰੀ ਵੀ, ਤੇ ਹਰਜੋਤ ਬੈਂਸ ਵੀ, ਲਗਭਗ ਸਾਰੀ ਕੈਬਨਿਟ ਹੈਗੀ ਆ। ਮਤਲਬ ਈਵਨ ਰੋੜੀ ਤੱਕ ਜਿਹੜੇ ਡਿਪਟੀ ਸਪੀਕਰ ਨੇ ਉਹ ਵੀ, ਬਸ ਜੇਕਰ ਨਹੀਂ ਹੈਗੇ ਤਾਂ ਸਪੀਕਰ ਸਾਹਿਬ ਨਹੀਂ ਹੈਗੇ, ਜਾਂ ਫਿਰ ਬੀਬੀ ਅਨਮੋਲ ਗਗਨ ਮਾਨ ਤੇ ਇੱਕ ਦੂਸਰੀ ਜਿਹੜੀ ਬੀਬੀ ਹੈਗੇ ਨੇ ਮੰਤਰੀ, ਉਹ ਨਹੀਂ ਹੈਗੇ। ਸੋ ਬਾਕੀ ਸਾਰੀ ਕੈਬਨਿਟ ਲਗਭਗ ਮੌਜੂਦ ਹੈ। ਅੱਜ ਗਿਫਟ ਤੋਹਫੇ ਲੈ ਕੇ, ਗੁਲਦਸਤੇ ਲੈ ਕੇ ਖੜੇ ਨੇ ਮੁੱਖ ਮੰਤਰੀ ਸਾਹਿਬ ਨੂੰ। ਇਸ ਫੋਟੋ ਨੂੰ ਜਦੋਂ ਸਰਕਾਰ ਨੇ ਪਾਇਆ ਆਪਣੇ ਪੇਜਾਂ ਤੇ, ਆਮ ਆਦਮੀ ਪਾਰਟੀ ਨੇ ਪਾਇਆ, ਉਸ ਤੋਂ ਬਾਅਦ ਇਸੇ ਫੋਟੋ ਨੂੰ ਟੈਗ ਕਰਕੇ ਮਤਲਬ ਆਪਣੇ ਐਕਸ ਦੇ ਉੱਤੇ ਟਵੀਟ ਦੇ ਰੂਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਪੋਸਟ ਲਿਖੀ। ਮੈਂ ਪੋਸਟ ਹੂਬਹੂ ਪੜ੍ਹ ਦਿੰਦਾ ਪ੍ਰਵੀਨ ਜੀ। ਪੋਸਟ ਲਿਖੀ, ਵਿਕਰਮ ਸਿੰਘ ਮਜੀਠੀਆ ਦੀ ਪੋਸਟ ਹੈ ਜੀ, ਤੇ ਇਹ ਟੈਗ ਕੀਤੀਆਂ ਹੋਈਆਂ ਨੇ, ਮਾਨ ਸਾਹਿਬ ਸ਼ੁਭ ਕਾਮਨਾਵਾਂ ਹੋਵੇ ਜੀ। ਅਤੇ ਇਹਨਾਂ ਅਨਮੋਲ ਹੀਰਿਆਂ ਚੋਂ, ਅਨਮੋਲ ਹੀਰੇ ਜਿਹੜੇ ਫੋਟੋ 'ਚ ਨੇ, ਫੋਟੋ ਨਾਲ ਪਾਈ ਆ ਹੋਈ, ਤੁਹਾਡੇ ਇਹਨਾਂ ਅਨਮੋਲ ਹੀਰਿਆਂ ਚੋਂ ਇੱਕ ਦੀ ਹਰਕਤ ਤੁਹਾਡੇ ਨਾਲ ਜਲਦ ਸਾਂਝੀ ਕਰਾਂਗਾ। ਅੱਛਾ, ਹਰਕਤ ਸ਼ਬਦ ਲਿਖਿਆ ਉਹਨਾਂ ਨੇ ਜੀ। ਸ਼ਾਇਦ ਇਸ ਤੋਂ ਬਾਅਦ ਉਸ ਹੀਰੇ ਨਾਲ ਤਸਵੀਰ ਤਾਂ ਕੀ, ਹੱਥ ਮਿਲਾਉਣਾ ਵੀ ਪਸੰਦ ਨਹੀਂ ਕਰੋਗੇ। ਹੈਪੀ ਦੀਵਾਲੀ। ਅੱਛਾ, ਠੀਕ ਹੈ। ਇਹਦਾ ਮਤਲਬ ਭ੍ਰਸ਼ਟਾਚਾਰੀ ਵਾਲਾ ਮਾਮਲਾ ਤਾਂ ਨਹੀਂ ਲੱਗਦਾ। ਕੋਈ ਹਰਕਤ ਦਾ ਮਤਲਬ ਕਰਤੂਤ ਹੈ ਫਿਰ ਕੋਈ। ਜੀ ਜੀ ਜੀ। ਹੁਣ ਸਵਾਲ ਇਹ ਹੈ ਕਿ ਕੀ ਉਹ ਤੱਥ ਪੂਰੇ ਨੇ ਵਿਕਰਮ ਮਜੀਠੀਆ ਕੋਲ? ਸਹੀ ਰੂਪ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਹੈ ਕਿ ਉਹਨਾਂ ਨੇ IT ਐਕਸਪਰਟ ਤੋਂ, ਜੇ ਵੀਡੀਓ ਹੀ ਹੈ, ਦਸਤਾਵੇਜ਼ ਨੇ ਕੁਝ ਹੋਰ ਹੈ, ਫਿਰ ਵੱਖਰੀ ਗੱਲ ਹੈ। ਮੈਂ ਵੀਡੀਓ ਦੇ ਹਵਾਲੇ ਨਾਲ ਇਸ ਲਈ ਗੱਲ ਕਰ ਰਿਹਾ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਯੂਥ ਲੀਡਰ ਬੰਟੀ ਰਮਾਣਾ ਨੇ ਇੱਕ ਵੀਡੀਓ ਪੋਸਟ ਕਰਤੀ ਸੀ। ਹਾਂਜੀ ਹਾਂਜੀ। ਬਾਅਦ ਉਹਨੂੰ ਜੇਲ੍ਹ ਤੱਕ ਜਾਣਾ ਪਿਆ। ਉਹਨੇ ਸ਼ੇਅਰ ਇਹ ਕੀਤੀ ਸੀ, ਨਾ ਕਿ ਉਹਨੇ ਘਰੇ ਬਣਾਈ ਸੀ ਉਹ। ਹਾਂਜੀ ਹਾਂਜੀ। ਉਹਦੇ ਵਿੱਚ ਕੰਵਰ ਗਰੇਵਾਲ ਦੇ ਆਵਾਜ਼ ਨੂੰ ਬਦਲ ਕੇ ਕੁਝ ਗੀਤ ਬਣਾ ਦਿੱਤਾ ਗਿਆ ਸੀ, ਤੇ ਉਹ ਛੇੜਖਾਨੀ ਵਾਲੀ ਵੀਡੀਓ ਸੀ। ਉਹਦੇ ਵਿੱਚ ਬੰਟੀ ਰਮਾਣਾ ਨੂੰ ਅੰਦਰ ਤੱਕ ਰਹਿਣਾ ਪਿਆ ਕਿੰਨੇ ਦਿਨ। ਚੜ੍ਹਦੀ ਕਲਾ ਚ ਰਿਹਾ, ਲਲਕਾਰਿਆ ਕਿ ਇਹ ਜਿਹੇ ਡਰਦੇ ਨਹੀਂ ਅਸੀਂ। ਪਰ ਹੁਣ ਵਿਕਰਮ ਮਜੀਠੀਆ ਜਿਹੜੀ ਗੱਲ ਲਿਖ ਰਹੇ ਨੇ ਕਿ ਤੁਹਾਡੇ ਇਹਨਾਂ ਹੀਰਿਆਂ ਚੋਂ ਇੱਕ ਅਨਮੋਲ ਹੀਰੇ ਦੀ ਹਰਕਤ ਤੁਹਾਡੇ ਨਾਲ ਜਲਦ ਸਾਂਝੀ ਕਰਾਂਗਾ, ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਹੱਥ ਵੀ ਨਹੀਂ ਮਿਲਾਓਗੇ, ਤਸਵੀਰ ਤੱਕ ਖਿਚਾਉਣ ਦੀ ਦੂਰ ਦੀ ਗੱਲ ਆ ਜੀ। ਇਹ ਦੇਖਣ ਵਾਲੀ ਗੱਲ ਹੈ ਕਿ ਕੀ ਉਹ ਤਕਨੀਕੀ ਸ਼ਰਾਰਤ ਹੈ, ਜਾਂ ਕੋਈ ਤੱਥ ਹੱਥ ਲੱਗੇ ਨੇ, ਜਾਂ ਸਬੂਤ ਹੱਥ ਲੱਗੇ ਨੇ, ਜਾਂ ਕੋਈ ਕਲਿੱਪ ਹੱਥ ਲੱਗਿਆ। ਤੇ ਜੇ ਇਹੋ ਜਿਹੀਆਂ ਕਾਰੇ ਕਰਨ ਵਾਲੇ ਮੰਤਰੀ ਹੋਏ, ਇੱਕ ਦੀ ਬਜਾਏ ਵੱਧ ਹੋਏ, ਤਾਂ ਜੇ ਨਾ ਦੱਸਿਆ ਨਹੀਂ ਇਸ ਲਈ ਕਿੰਨਿਆਂ ਨੂੰ ਪਿੱਛੂ ਪਏ ਹੋਣੇ, ਵੱਖਰਾ ਸਵਾਲ ਹੈ। ਔਰ
ਜਿਹਨੂੰ ਇਹ ਲੱਗਦਾ ਕਿ ਵੀਡੀਓ ਹੈ, ਜਾਂ ਜਿਨ੍ਹਾਂ ਨੂੰ ਲੱਗਦਾ ਕਿ ਲੈ ਵੀ ਕੱਪੜੇ ਆ, ਤੇ ਜੇ ਇਹਨਾਂ ਚੋਂ ਕੋਈ ਕੱਪੜੇ ਵਾਲੇ ਹੋਏ ਤਾਂ ਸਾਰਿਆਂ ਨੂੰ ਪਸੀਨੇ ਆਏ ਹੋਣੇ ਜੀ। ਸਾਰੇ ਸੱਚੇ ਨੇ, ਸੱਚਮੁੱਚ ਹੀਰੇ ਨੇ, ਫਿਰ ਇਹਨਾਂ ਨੂੰ ਕੀ ਪ੍ਰਭਾਵ। ਹੀਰੇ ਨੂੰ ਚਾਹੇ ਧੁੱਪ 'ਚ ਰੱਖੋ ਤੇ ਚਾਹੇ ਛਾਂ 'ਚ, ਉਹ ਠੰਡਾ ਹੀ ਰਹਿੰਦਾ, ਉਹ ਗਰਮ ਨਹੀਂ ਹੁੰਦਾ, ਗਰਮ ਹੋ ਜਾਂਦਾ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਹੀਰੇ ਨੇ ਜਾਂ ਕੱਚ ਨੇ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ 3 ਮੰਤਰੀਆਂ ਵਾਲੀ ਵੀਡੀਓ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਜੀ ਨੇ ਸ਼ਾਇਦ ਉਹ ਮਸਲਾ ਚੁੱਕਿਆ ਸੀਗਾ, ਤੇ ਪਰ ਬਾਅਦ ਦੇ ਵਿੱਚ ਮੀਤ ਹੇਅਰ ਕਾਫੀ ਉਸ ਮਾਮਲੇ ਦੇ ਵਿੱਚ ਅੱਗੇ ਨਿਕਲ ਗਏ ਸੀ। ਮੀਤ ਹੇਅਰ ਨੇ ਕਿਹਾ ਸੀਗਾ ਕਿ ਬਈ ਤੁਸੀਂ ਸਾਬਤ ਕਰੋ। ਹਾਂ ਬਿਲਕੁਲ, ਜਦੋਂ ਕੁਲਚਿਆਂ ਵਾਲਾ ਮਾਮਲਾ ਸੀਗਾ, ਹਾਂ ਜੀ, ਕੁਲਚਿਆਂ ਵਾਲਾ ਨਹੀਂ ਦਿੱਤੇ ਜੀ, ਉਹ ਸਾਰਾ ਕੁਛ ਨਹੀਂ, ਉਸ ਮਾਮਲਾ ਵੀ ਕਾਫੀ ਪੱਕਿਆ ਸੀਗਾ। ਬਿਲਕੁਲ ਜੀ।